ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਦੇ ਵਿੱਚ ਗੋਲਡ ਮੈਡਲ ਜਿੱਤਣ ਤੇ ਹੁਣ ਕਹਿੰਦੇ 3 ਕਰੋੜ ਰੁਪਏ ਦਾ ਇਨਾਮ ਮਿਲੂਗਾ। ਹਾਂ ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ ਕਿ ਪੰਜਾਬ ਦੇ ਵਿੱਚ ਜਿਹੜੇ ਖੇਡ ਮੰਤਰੀ ਨੇ ਨਾ ਮੀਤ ਹੇਅਰ, ਉਹ ਸਹਿਰਦ ਚਿੰਤਾਜਨਕ ਜਾਂ ਨੌਜਵਾਨ ਵਜੋਂ ਕੁਝ ਕਰ ਗੁਜ਼ਰਨ ਦੀ ਤਮੰਨਾ ਵਜੋਂ ਮੰਨੇ ਜਾਂਦੇ ਨੇ। ਵੈਸੇ ਤਾਂ ਉਹਨਾਂ ਨੇ ਦਮ ਭਰਿਆ ਕਿ ਅਸੀਂ ਨਵੀਂ ਖੇਡ ਨੀਤੀ ਲਿਆਂਦੀ, ਪਰ ਇਹ ਅਫਸੋਸ ਹੈ ਅਜੇ ਵੀ ਕਿ ਪੰਜਾਬ ਕੋਲ ਨਾ ਕੋਈ ਖੇਡ ਨੀਤੀ ਹੈ, ਨਾ ਕੋਈ ਸੱਭਿਆਚਾਰਕ ਨੀਤੀ ਹੈ, ਨਾ ਕੋਈ ਸਿੱਖਿਆ ਨੀਤੀ ਹੈ ਨਾ। ਸੋ ਇਹ ਸਾਰੇ ਪਹਿਲੂਆਂ ਦੋ ਚਾਰ ਹੋ ਰਹੇ, ਪਰ ਹੁਣ ਉਹ ਇਹ 5-4 ਫੈਸਲਿਆਂ ਨੂੰ ਵੀ ਉਹ ਨਵੀਂ ਖੇਡ ਨੀਤੀ ਕਰਾਰ ਦੇ ਰਿਹਾ। ਚਲੋ ਮੈਂ ਕਹਿੰਦਾ ਜਿੰਨੇ ਕੁ 5-4 ਫੈਸਲੇ ਉਹਨਾਂ ਨੇ ਸੋਚੇ ਆ, ਜੇਕਰ ਇਸ ਨੂੰ ਵੀ ਅਮਲੀ ਜਾਮਾ ਪਹਿਨਾ ਦੇਣ ਤਾਂ ਵੀ ਪੰਜਾਬ ਦੇ ਖੇਡ ਜਗਤ ਦਾ, ਖਿਡਾਰੀਆਂ ਦਾ ਔਰ ਸਾਡਾ ਚੰਗਾ ਭਲਾ ਹੋ ਸਕਦਾ ਹੈ। ਉਹਦੇ ਵਿੱਚ ਉਹਨਾਂ ਨੇ ਕੁਝ ਫੈਸਲੇ ਚੰਗੇ ਕੀਤੇ ਆ ਪ੍ਰਵੀਨ ਜੀ। ਜਿਵੇਂ ਉਹਨਾਂ ਨੇ ਕਿਹਾ ਕਿ ਹੁਣ ਤੱਕ ਵੱਖ-ਵੱਖ ਖੇਡਾਂ 25 ਖੇਡਾਂ ਸ਼ਾਮਲ ਸੀ ਜਿਨ੍ਹਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇਨਾਮ ਮਿਲਦੇ ਸੀ। ਠੀਕ ਹੈ ਜੀ। ਹੁਣ ਉਹ ਗਿਣਤੀ 25 ਤੋਂ ਵਧਾ ਕੇ 80 ਕਰ ਦਿੱਤੀ ਹੈ। ਉਹ ਕੈਟਾਗਰੀ 80 ਤਰ੍ਹਾਂ ਦੀਆਂ ਖੇਡਾਂ 'ਚ ਮੈਡਲ ਜਿੱਤ ਕੇ ਆਉਣ ਵਾਲੇ ਖਿਡਾਰੀਆਂ ਨੂੰ ਮਾਣ ਤਾਣ ਸਰਕਾਰ ਦਊਗੀ। ਇੱਕ ਤਾਂ ਇਹ। ਦੂਸਰਾ ਉਹ ਕਹਿੰਦੇ ਕਿ ਜਿਹੜੇ ਸਾਡੇ ਟ੍ਰੇਨਿੰਗ ਸੈਂਟਰ ਨੇ, ਖਿਡਾਰੀਆਂ ਦੇ ਕੈਂਪ ਜਿੱਥੇ ਹੁੰਦੇ ਨੇ, ਉਹ ਸਾਰਿਆਂ ਨੂੰ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਬਣਾਉਣ ਜਾ ਰਹੇ ਹਾਂ। ਉਹਦੇ ਵਿੱਚ ਸਮਾਨ, ਖਿਡਾਰੀਆਂ ਦੇ ਰਹਿਣ, ਖਾਣ, ਸੌਣ, ਪੀਣ, ਖੇਡਾਂ ਦੇ ਲਈ ਜੋ ਸਮਾਨ ਜੰਤਰ ਚਾਹੀਦੇ ਨੇ ਉਹਨਾਂ ਨੂੰ, ਜਿਹੋ ਜਿਹਾ ਪ੍ਰਬੰਧ ਚਾਹੀਦਾ, ਜਿਹੋ ਜਿਹੀਆਂ ਉੱਥੇ ਅੰਦਰ ਸਮਾਨ ਜਿਹਦੇ ਅੰਤਰਰਾਸ਼ਟਰੀ ਪੱਧਰ ਤੇ ਚਾਹੀਦੇ ਨੇ, ਉਹ ਸਾਰਾ ਅਸੀਂ ਉਪਲਬਧ ਕਰਾਵਾਂਗੇ। ਉਹਦੇ ਲਈ ਬਕਾਇਦਾ ਉਹਨਾਂ ਨੇ ਕਿਹਾ ਚਾਹੇ ਜਲੰਧਰ ਹੈ, ਚਾਹੇ ਪਟਿਆਲਾ ਹੈ, ਚਾਹੇ ਮਾਹਿਲਪੁਰ ਹੈ, ਚਾਹੇ ਮੋਹਾਲੀ ਹੈ, ਚਾਹੇ ਲੁਧਿਆਣਾ ਹੈ, ਚਾਹੇ ਬਠਿੰਡਾ ਤੇ ਅੰਮ੍ਰਿਤਸਰ ਹੈ, ਹਰ ਥਾਵਾਂ ਤੇ ਸੈਂਟਰਾਂ ਨੂੰ ਅਸੀਂ ਅੰਤਰਰਾਸ਼ਟਰੀ ਪੱਧਰ ਦਾ ਬਣਾਵਾਂਗੇ। ਫਿਰ ਉਹ ਕਹਿੰਦੇ ਕਿ ਜਿਹੜਾ ਵੀ ਖਿਡਾਰੀ ਮਤਲਬ ਕਿ ਤੇ ਕੋਚ, ਉਹ ਜਿਹੜਾ ਵੀ ਕਿਸੇ ਮਾਮਲੇ ਜਿੱਤ ਕੇ ਆਉਂਦੀ ਹੈ ਟੀਮ, ਤਾਂ ਖਿਡਾਰੀ ਤੇ ਕੋਚ ਨੂੰ ਅਸੀਂ ਸਨਮਾਨ ਬਰਾਬਰ ਦੇਵਾਂਗੇ, ਮਾਣ ਬਰਾਬਰ ਦੇਵਾਂਗੇ। ਤੇ ਖਿਡਾਰੀਆਂ ਦੇ ਨੌਕਰੀ ਦੇ ਲਈ ਅਸੀਂ ਤੁਰੰਤ ਉਹ ਕੈਟਾਗਰੀ ਵਾਈਜ਼ ਉਹਨਾਂ ਦੇ ਤੁਰੰਤ ਉਹਦੇ ਪਰ ਗੌਰ ਕਰਾਂਗੇ। ਸੋ ਜੇਕਰ ਆਹ ਕੁਝ ਵੀ ਹੋ ਜਾਵੇ ਤਾਂ ਵੀ ਚੰਗਾ। ਤੇ ਇਸੇ ਤਰ੍ਹਾਂ ਇਸੇ ਕੜੀ 'ਚ ਉਹਨਾਂ ਨੇ ਇਨਾਮ ਰਾਸ਼ੀ ਵੀ ਖਾਸੀ ਵਧਾਈ ਆ। ਓਲੰਪਿਕ ਦੇ ਵਿੱਚ ਗੋਲਡ ਮੈਡਲ ਜਿੱਤਣ ਤੇ ਪਹਿਲਾਂ ਪੰਜਾਬ ਦੇ ਖਿਡਾਰੀ ਨੂੰ 2.25 ਕਰੋੜ ਰੁਪਇਆ ਮਿਲਦਾ ਸੀ, ਜਿਹਨੂੰ ਵਧਾ ਕੇ ਹੁਣ ਸਿੱਧਾ 3 ਕਰੋੜ ਕਰਤਾ। 75 ਲੱਖ ਰੁਪਏ ਦਾ ਵਾਧਾ ਕੀਤਾ ਗਿਆ। 2 ਕਰੋੜ 25 ਲੱਖ ਦੀ ਰਾਸ਼ੀ ਜਿਹੜੀ ਸਨਮਾਨ ਰਾਸ਼ੀ ਮਿਲਦੀ ਸੀ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ, ਉਹਨੂੰ ਹੁਣ 3 ਕਰੋੜ ਮਿਲੂਗਾ। ਇਸੇ ਤਰ੍ਹਾਂ ਚਾਂਦੀ ਦਾ ਮੈਡਲ ਜਿੱਤਣ ਤੇ, ਓਲੰਪਿਕ ਦੇ ਵਿੱਚ ਚਾਂਦੀ ਦਾ ਮੈਡਲ ਜਿੱਤਣ ਤੇ 1.5 ਕਰੋੜ ਰੁਪਏ ਦੀ ਇਨਾਮ ਰਾਸ਼ੀ ਮਿਲਦੀ ਸੀ, ਹੁਣ ਉਹ ਰਾਸ਼ੀ ਵਧਾ ਕੇ 2 ਕਰੋੜ ਕਰਤੀ, ਮਤਲਬ 50 ਲੱਖ ਇੱਥੇ ਵੀ ਵਧਾਤਾ। ਸੋ ਕਾਂਸੇ ਦਾ ਮੈਡਲ ਜਿੱਤਣ ਤੇ ਓਲੰਪਿਕ ਦੇ ਵਿੱਚ ਪਹਿਲਾਂ ਵੀ 1 ਕਰੋੜ ਮਿਲਦਾ ਸੀ, ਹੁਣ ਵੀ 1 ਕਰੋੜ ਹੈ। ਸੋ 1 ਕਰੋੜ ਕਾਂਸੇ ਵਾਲੇ ਨੂੰ, 2 ਕਰੋੜ ਚਾਂਦੀ ਵਾਲੇ ਨੂੰ, ਤੇ ਸੋਨ ਤਗਮੇ ਵਾਲੇ ਨੂੰ ਓਲੰਪਿਕ ਦੇ ਵਿੱਚੋਂ ਮੈਡਲ ਜਿੱਤਣ ਤੇ ਪੰਜਾਬ ਦੇ ਖਿਡਾਰੀ ਨੂੰ 3 ਕਰੋੜ ਮਿਲੂਗਾ। ਇਹ ਰਾਸ਼ੀ ਬਹੁਤ ਵੱਡੀ ਹੈ। ਮੈਂ ਇਹਦੇ ਲਈ ਮੀਤ ਹੇਅਰ ਹੋਰਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ। ਤੇ ਜੇ ਐਲਾਨ ਕੀਤੇ ਨੇ ਤਾਂ ਉਹ ਰਾਸ਼ੀ ਵੀ ਦੇਣਗੇ, ਪਰ ਨਾਲ ਹੀ ਮੈਂ ਇੱਕ ਅਰਜ਼ੋਈ ਜ਼ਰੂਰ ਕਰਦਾ ਕਿ ਮੈਂ ਚਾਹੁੰਦਾ ਕਿ 3 ਕਰੋੜ ਤੇ 2 ਕਰੋੜ ਇਨਾਮ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਬਹੁਤ ਵੱਧ ਜਾਵੇ। ਉਹਦੇ ਲਈ ਘੱਟੋ ਘੱਟ ਜਿਹੜੇ ਖਿਡਾਰੀਆਂ ਦੇ ਉੱਤੇ ਇਨਾਮ ਬਾਅਦ ਚੋਂ ਦੇਣਾ ਮੈਡਲ ਜਿੱਤਣ ਤੋਂ, ਉਹ ਚੋਂ ਥੋੜਾ ਜਿਹਾ ਪਹਿਲਾਂ ਖਰਚਣਾ ਸ਼ੁਰੂ ਕਰ ਦਿਓ, ਇਹ ਗਿਣਤੀ ਚੌਖੀ ਹੋ ਜਾਊਗੀ। ਕਈ ਖਿਡਾਰੀ ਮਤਲਬ ਝੋਨਾ ਲਾਉਣ ਲਈ ਮਜਬੂਰ ਹੁੰਦੇ ਨੇ, ਕਈ ਰੇਹੜੀਆਂ ਲਾਉਣ ਲਈ ਮਜਬੂਰ ਹੁੰਦੇ ਨੇ, ਕਈ ਸਬਜ਼ੀ ਵੇਚਣ ਲਈ ਮਜਬੂਰ ਹੁੰਦੇ ਨੇ, ਕਈ ਖੇਡ ਮੈਦਾਨ ਛੱਡ ਕੇ ਮਜ਼ਦੂਰੀਆਂ ਦਿਹਾੜੀਆਂ ਕਰਨ ਲਈ ਮਜਬੂਰ ਹੁੰਦੇ ਨੇ। ਉਹਨਾਂ ਨੂੰ ਮੈਦਾਨਾਂ 'ਚ ਵਾਪਸ ਲਿਆਓ। ਜੇ ਉਹਨਾਂ ਦੇ ਘਰੇ ਚੁੱਲ੍ਹਾ ਮਗਣ ਲੱਗ ਜਾਵੇ, ਉਹਨਾਂ ਨੂੰ ਇਹ ਫਿਕਰ ਨਾ ਹੋਵੇ ਕਿ ਘਰੇ ਬਜ਼ੁਰਗਾਂ ਨੂੰ ਰੋਟੀ ਮਿਲ ਜਾਊ ਤੇ ਸਾਨੂੰ ਖੇਡਣ ਲਈ ਖੁਰਾਕ ਮਿਲ ਜਾਊ, ਉਹ ਪੰਜਾਬ ਲਈ ਮੱਲਾਂ ਮਾਰ ਸਕਦੇ ਨੇ ਜੀ। ਸੋ ਥੋੜਾ ਜਿਹਾ ਉਧਰ ਵੀ ਗੌਰ ਕਰਨ ਦੀ ਲੋੜ ਹੈ ਜੀ। ਪੰਜਾਬ ਦੇ ਵਿੱਚ ਭਦੌੜ ਕਸਬੇ ਦੀ ਇੱਕ ਰਹਿਣ ਵਾਲੀ ਖਿਡਾਰਨ ਸੀ ਸ਼ਰਮਾ ਜੀ। ਸਰੀਰਕ ਜਿੰਨੀ ਸਮਰੱਥਾ ਸੀ ਉਹ ਤੋਂ ਵੱਧ ਜ਼ੋਰ ਲਾਇਆ ਉਸ ਕੁੜੀ ਨੇ, ਤੇ ਉਹਦੇ ਕਰਕੇ ਬਿਮਾਰੀ ਦਾ ਸ਼ਿਕਾਰ ਹੋ ਗਈ, ਝੁੱਗੀਆਂ ਝੌਂਪੜੀਆਂ 'ਚ ਰਹਿੰਦੀ ਸੀ। ਬਹੁਤ ਅਵੱਲ ਦਰਜੇ ਦੀ ਖਿਡਾਰਨ, ਪਰ ਉਹਦੀ ਕਿਸੇ ਨੇ ਬਾਅਦ 'ਚ ਬਾਂਹ ਨਹੀਂ ਫੜੀ। ਇਹ ਇੱਕ ਖਿਡਾਰਨ ਦੀ ਹੋਣੀ ਨਹੀਂ ਹੈ, ਬਹੁਤਿਆਂ ਦੇ ਨਾਲ ਹੈ। ਜਦੋਂ ਤੁਹਾਡੇ ਸਰੀਰ ਨੂੰ ਖੁਰਾਕ ਹੀ ਨਹੀਂ ਮਿਲਦੀ, ਜਦੋਂ ਤੁਹਾਨੂੰ ਪੌਸ਼ਟਿਕ ਖਾਣਾ ਹੀ ਨਹੀਂ ਮਿਲਦਾ, ਤੁਸੀਂ ਕਿਵੇਂ ਪਰਫਾਰਮ ਕਰੋਗੇ? ਮਾਹੌਲ ਹੋਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਧੀਆਂ ਦੇ ਲਈ ਖੁਰਾਕ ਹੋਣੀ ਬਹੁਤ ਜ਼ਰੂਰੀ ਹੈ, ਫੇਰ ਹੀ ਗੱਲ ਬਣਦੀ ਹੈ ਨਾ। ਪਰ ਸਾਡੇ ਇਸ ਸਰਕਾਰ ਦਾ ਤਾਂ ਮੈਂ ਐਵੇਂ ਕਹਾਂ ਮੈਨੂੰ ਯਾਦ ਨਹੀਂ ਹੈ, ਪਰ ਪਿਛਲੀ ਸਰਕਾਰ ਦੇ ਵਿੱਚ ਤਾਂ ਜਦੋਂ ਕੈਪਟਨ ਸਾਹਿਬ ਆਪ ਉਹ ਖੁਰਚਾ ਜਿਹਾ ਲੈ ਕੇ ਦੇਗੇ ਕੋਲੇ ਖੜੇ ਸੀਗੇ, ਕੋਟ ਪਾ ਕੇ ਐਫ ਵਾਲਾ, ਉਸ ਤੋਂ ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਸਾਡੇ ਜਿਹੜੇ ਹਾਕੀ ਖਿਡਾਰੀ ਆ ਉਹ ਇਨਾਮਾਂ ਨੂੰ ਤਰਸ ਰਹੇ, ਜਿਹੜੇ ਜਿੱਤ ਕੇ ਨਹੀਂ, ਜਿਹੜੇ ਹੋਰ ਸਾਡੇ ਜਿਹੜੇ ਸਟੇਟ ਸੂਬਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਖੇਡਦੇ ਆ, ਪਰ ਉਹ 16 ਹਾਕੀ ਖਿਡਾਰੀਆਂ ਨੂੰ ਉਹ ਆਪਣਾ ਜਿਹੜਾ ਦਾਲ ਪਾਣੀ ਆ ਉਹ ਛਕਾ ਰਹੇ ਸੀ। ਮੈਂ ਕਹਿਣਾ ਬਹੁਤ ਚੰਗੀ ਗੱਲ ਹੈ, ਪਰ ਨਾਲ ਤੁਸੀਂ 16-17 ਨੂੰ ਛਕਾਓ, ਜਿਹੜੀ ਸਾਡੀ ਟੀਮ ਜਿੱਤ ਕੇ ਆਈ ਹੈ। ਸਾਡਾ ਉਹਨਾਂ ਦਾ ਹੌਸਲਾ ਅਫਜ਼ਾਈ ਕਰਨਾ ਸਾਡਾ ਸਾਰਿਆਂ ਦਾ ਮੰਤਵ ਹੋਣਾ ਚਾਹੀਦਾ, ਫਰਜ਼ ਹੈ ਸਾਡਾ, ਬਿਲਕੁਲ। ਪਰ ਜਿਹੜੇ 1000 ਖਿਡਾਰੀ ਸਾਡੇ ਮਗਰ ਤੁਹਾਡੇ ਘਰਾਂ ਮੂਹਰੇ ਧਰਨੇ ਲਾਈ ਬੈਠੇ ਆ, ਉਹਨਾਂ ਦਾ ਕੀ ਕਸੂਰ? ਕੀ ਇਹੀ ਕਸੂਰ ਹੈ ਕਿ ਉਹ ਹਜੇ ਕੌਮਾਂਤਰੀ ਨਹੀਂ ਬਣੇ?
ਬਿਲਕੁਲ, ਬਸ ਆਹੀ ਮਸਲਾ ਹੈ ਕਿ ਜੀ, ਉਹਨਾਂ ਜੀ। ਨੂੰ ਬਣਾਉਣ ਦੇ ਲਈ ਤਿਆਰ ਕਿਹਨੇ ਕਰਨਾ? ਤਿਆਰ ਸੂਬੇ ਕਿਹਨੇ ਨੇ ਕਰਨਾ? ਤਿਆਰ ਕਰਨਾ, ਸਰਕਾਰ ਨੇ ਬਿਲਕੁਲ, ਤਿਆਰ ਕਰਨਾ। ਜੀ, ਬਿਲਕੁਲ। ਜੀ, ਜੀ।